ਇਹ ਲਓ ਜੀ, ਹੁਣ ਸਾਡੇ ਗੋਲਾ ਕਬਾਬ ਨੂੰ ਅਸੀਂ ਦਮ ਲਾ ਦਿੱਤਾ ਵੇ। ਇਹਨੂੰ ਇਹ ਤਿਆਰ ਨੇ ਤਕਰੀਬਨ। ਇਹਨੂੰ ਅਸੀਂ ਕੋਇਲੇ ਦਾ ਦਮ ਲਾ ਦਿੱਤਾ ਹੈ। ਫਰਾਈ ਕੀਤੇ ਸਨ ਤੁਹਾਡੇ ਸਾਹਮਣੇ, ਸ਼ੈਲੋ ਫਰਾਈ, ਔਰ ਉਸ ਤੋਂ ਬਾਅਦ ਉਹਨੂੰ ਅਸੀਂ ਇਸ ਤਰ੍ਹਾਂ ਲਾਤਾ। ਇਹ ਹੁਣ ਹਲਵੇ ਵਾਸਤੇ ਮੈਂ ਲਿਆ 1 ਕੱਪ ਲਈਏ ਸੂਜੀ, ਔਰ ਉਹਦੇ ਵਿੱਚ 3 ਕੱਪ ਪਾਣੀ ਅਤੇ ਪੌਣਾ ਕੱਪ ਚੀਨੀ ਪਾ ਕੇ, ਚੀਨੀ ਬਰਾਬਰ ਦੀ ਨਹੀਂ ਪਾਉਂਦੇ, ਥੋੜ੍ਹੀ ਜਿਹੀ ਘੱਟ ਪਾਉਂਦੇ ਹਾਂ ਅਸੀਂ, ਅਤੇ ਇਹਨੂੰ ਚਾਸ਼ ਬਣਾ ਲੈਣੀ ਹੈ। ਅਤੇ ਫਿਰ ਅਸੀਂ ਸੂਜੀ ਇਸ ਤਰ੍ਹਾਂ ਭੁੰਨ ਕੇ ਅਤੇ ਫਿਰ ਪਾ ਦਾਂਗੇ। ਲੇਕਿਨ ਸੂਜੀ ਇੱਥੇ ਪਾਕਿਸਤਾਨ ਵਰਗੀ ਸੂਜੀ ਨਹੀਂ ਮਿਲਦੀ ਹੈ। ਪਾਕਿਸਤਾਨੀ ਸੂਜੀ, ਇਹ ਇੰਡੀਆ ਦੀ ਸੂਜੀ ਆਉਂਦੀ ਹੈ, ਅਤੇ ਇਹ ਥੋੜ੍ਹੀ ਯੈਲੋ ਕਲਰ ਦੀ ਹੁੰਦੀ ਹੈ। ਇਸ ਤੋਂ ਥੋੜ੍ਹਾ ਹਲਵੇ ਦਾ ਵੀ ਥੋੜ੍ਹਾ ਕਲਰ ਔਰ ਥੋੜ੍ਹਾ ਟੇਸਟ ਵਿੱਚ ਫ਼ਰਕ ਹੁੰਦਾ ਹੈ, ਕਿਉਂਕਿ ਇੰਡੀਆ ਦੀ ਸੂਜੀ ਹੈ, ਪਾਕਿਸਤਾਨ ਵੀ ਮਿਲ ਜਾਂਦੀ ਹੈ, ਲੇਕਿਨ ਥੋੜ੍ਹੀ ਤਲਾਸ਼ ਕਰਨੀ ਪੈਂਦੀ ਹੈ ਫਿਰ ਜਦੋਂ ਮਿਲ ਜਾਵੇ, ਪਰ ਜ਼ਿਆਦਾਤਰ ਨਹੀਂ। ਬਾਕੀ ਇਲਾਇਚੀ ਅਸੀਂ ਪਾਵਾਂਗੇ ਹਲਵੇ ਦੀ ਭੁਨਾਈ ਵਿੱਚ, ਇਲਾਇਚੀ ਪਾ ਲਾਂਗੇ। ਅਸੀਂ ਆਇਲ ਪਾ ਦਿੱਤਾ ਵੇ ਸੂਜੀ ਭੁੰਨਣ ਵਾਸਤੇ, ਅਤੇ ਆਇਲ ਗਰਮ ਹੋ ਰਿਹਾ, ਅਤੇ ਨਾਲ ਅਸੀਂ ਸੁੱਟ ਦੇਵਾਂਗੇ ਇਹ ਸਬਜ਼ ਇਲਾਇਚੀ। ਪਰ ਇਹ ਵੇ ਕਿ ਅਗਰ ਹਲਵਾ ਜਦੋਂ ਵੀ ਪੱਕਦਾ ਵੇ ਨਾ, ਅਗਰ ਘਿਓ 'ਚ ਪੱਕਦਾ ਵੇ, ਉਹਨੂੰ ਤੁਸੀਂ ਘਿਓ 'ਚ ਬਣਾਵੋ ਤਾਂ ਬਹੁਤ ਟੇਸਟੀ ਬਣਦਾ ਵੇ। ਆਇਲ ਵਾਲਾ ਬਣਦਾ ਹੈ ਉਹ ਠੀਕ ਹੈ। ਹੁਣ ਅੱਜ ਕੱਲ੍ਹ ਬਿਮਾਰੀਆਂ ਨੇ ਅਤੇ ਐਸਾ ਮਸਲਾ ਹੁੰਦਾ ਵੇ ਕਿ ਥੋੜ੍ਹਾ ਜਿਹਾ ਇਹਤਿਆਤ ਕਰਨੀ ਪੈਂਦੀ ਹੈ, ਲੇਕਿਨ ਜੋ ਮਜ਼ਾ ਘਿਓ ਵਿੱਚ ਪੱਕੇ ਔਰ ਦੇਸੀ ਘਿਓ 'ਚ ਅਗਰ ਪੱਕੇ ਹਲਵਾ ਉਹਦਾ ਹੁੰਦਾ ਹੈ ਨਾ, ਉਹ ਕਿਸੇ ਚੀਜ਼ ਦਾ ਨਹੀਂ। ਉਹ ਟੇਸਟ ਬਿਲਕੁਲ ਅਲੱਗ ਹੁੰਦਾ ਵੇ। ਅਸੀਂ ਇੱਕ ਪਲੇਟ ਕੱਢਣੀ ਆ ਇੱਥੋਂ, ਚਮਚ ਰੱਖਣ ਵਾਸਤੇ ਇੱਕ ਪਲੇਟ ਰੱਖ ਲਈਏ। ਚਲੋ ਜੀ, ਇੱਕ ਕੱਪ ਜਿਹੜੀ ਸੂਜੀ ਹੈ ਤਕਰੀਬਨ, ਅਤੇ ਬਾਕੀ ਮੈਂ 3 ਕੱਪ ਪਾਣੀ ਪਾ ਕੇ ਔਰ 1 ਪੌਣਾ ਕੱਪ ਪਾ ਕੇ ਚੀਨੀ ਚਾਸ਼ ਬਣਾ ਲਈਏ। ਚਾਸ਼ ਬਣਾ ਕੇ ਚਾਸ਼ਨੀ ਰੱਖ ਲਈਏ, ਔਰ ਹੁਣ ਬਸ ਜਿਵੇਂ ਥੋੜ੍ਹੀ ਜਿਹੀਆਂ ਇਲਾਇਚੀਆਂ ਵਿੱਚ ਦੇਖੋ ਕਿਸ ਤਰ੍ਹਾਂ ਹੋ ਰਹੀਆਂ ਨੇ, ਅਤੇ ਅਸੀਂ ਫਿਰ ਵਿੱਚ ਪਾ ਦੇਣੀ ਹੈ ਸੂਜੀ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇੱਥੇ ਜਿਹੜੀ ਇੰਡੀਆ ਦੀ ਸੂਜੀ ਜਿਹੜੀ ਆਉਂਦੀ ਹੈ, ਇਹ ਪਤਾ ਨਹੀਂ ਕਿਸ ਤਰ੍ਹਾਂ ਦੀ ਹੁੰਦੀ ਹੈ, ਕਿ ਥੋੜ੍ਹਾ ਜਿਹਾ ਯੈਲੋ ਕਲਰ ਹੁੰਦਾ ਵੇ, ਅਤੇ ਜਿਹੜੇ ਸਾਡੀ ਪਾਕਿਸਤਾਨੀ ਸੂਜੀ ਹੁੰਦੀ ਹੈ ਨਾ, ਉਹਦਾ ਕਲਰ ਚੇਂਜ ਹੁੰਦਾ ਵੇ। ਉਹ ਵੀ ਪੈਕਟ ਵਿੱਚ, ਜਿਵੇਂ ਮਸਾਲੇ ਵਾਲੇ ਪੈਕਟ ਮਿਲਦੇ ਨਾ, ਉਹ ਪਰ ਆਉਂਦੀ ਹੈ, ਪਰ ਫਿਰ ਉਹ ਖ਼ਤਮ ਹੋ ਜਾਂਦੀ ਜਲਦੀ, ਇਸ ਤਰ੍ਹਾਂ ਆਮ ਨਹੀਂ ਮਿਲਦੀ ਹੈ ਸਾਨੂੰ। ਇਹ ਇੰਡੀਆ ਦੀ ਸੂਜੀ ਆਉਂਦੀ ਹੈ। ਇਹਨੂੰ ਹੁਣ ਹਲਕੀ ਹਲਕੀ ਅੱਗ 'ਤੇ ਅਸੀਂ ਇਹਦੀ ਭੁਨਾਈ ਥੋੜ੍ਹੀ ਕਰਾਂਗੇ, ਔਰ ਉਸ ਤੋਂ ਬਾਅਦ ਫਿਰ ਉਹ 'ਚ ਚਾਸ਼ਨੀ ਸ਼ਾਮਿਲ ਕਰਾਂਗੇ, ਅਤੇ ਇਹਨੂੰ ਬਹੁਤ ਹਲਕੀ ਅੱਗ 'ਤੇ ਇਹਦੀ ਭੁਨਾਈ ਹੋਏਗੀ, ਤਾਂ ਫਿਰ ਮਜ਼ੇਦਾਰ ਬਣੇਗੀ। ਇਹ ਦੇਖੋ ਜੀ, ਹਲੇ ਭੁਨਾਈ ਚੱਲ ਰਹੀ ਹੈ, ਬਿਲਕੁਲ ਹਲਕੀ ਅੱਗ 'ਤੇ ਇਹਨੂੰ ਆਹਿਸਤਾ ਆਹਿਸਤਾ ਅਸੀਂ ਕਰ ਰਹੇ ਹਾਂ। ਤੇਜ਼ ਅੱਗ ਨਾਲ ਫਿਰ ਸੂਜੀ ਸੜ ਜਾਂਦੀ ਹੈ, ਪਰ ਉਹਦਾ ਟੇਸਟ ਨਹੀਂ ਆਉਂਦਾ, ਫਿਰ ਹਲਵਾ ਉਸ ਜ਼ਾਇਕੇਦਾਰ ਨਹੀਂ ਬਣਦਾ। ਜਿੰਨੀ ਹਲਕੀ ਅੱਗ 'ਤੇ ਦੀ ਭੁਨਾਈ ਹੋਏਗੀ ਨਾ, ਉਨਾ ਹੀ ਹਲਵਾ ਮਜ਼ੇਦਾਰ ਬਣਦਾ ਵੇ। ਇਹ ਦੇਖੋ ਜੀ, ਸੂਜੀ ਕਾਫੀ ਤਕਰੀਬਨ ਭੁੱਜ ਗਈ ਹੈ। ਹੁਣ ਇਹਦੇ ਵਿੱਚੋਂ ਆਇਲ ਥੋੜ੍ਹਾ ਥੋੜ੍ਹਾ ਕਾਫੀ ਜਗ੍ਹਾ 'ਤੇ ਇਹਨੇ ਛੱਡ ਦਿੱਤਾ ਵੇ, ਆਇਲ ਨੂੰ ਛੱਡ ਦਿੱਤਾ ਹੈ। ਅੱਛੀ ਭੁਨਾਈ ਹੋ ਗਈ ਹੈ। ਬਸ ਹੁਣ ਅਸੀਂ ਇਹਦੇ ਵਿੱਚ ਚਾਸ਼ਨੀ ਜਿਹੜੀ ਨਾ ਪਾਵਾਂਗੇ, ਚਾਸ਼ ਐਡ ਕਰਾਂਗੇ। ਭੁਨਾਈ ਅੱਛੀ ਹੋ ਗਈ ਹੈ। ਇਹ ਦੇਖੋ, ਇਹ ਆਇਲ ਜਿਹੜਾ ਵੇ ਇਹ ਨਿਕਲ ਆਇਆ। ਇਹ ਜਿਹੜੀ ਚਾਸ਼ ਅਸੀਂ ਬਣਾ ਕੇ ਰੱਖੀ ਸੀ,
ਤੁਹਾਨੂੰ ਦੱਸਿਆ ਸੀ ਕਿ ਉਹ ਅਸੀਂ ਇਹਦੇ ਵਿੱਚ ਹੁਣ ਸ਼ਾਮਿਲ ਕਰ ਦਿੱਤੀ ਹੈ। ਅਤੇ ਬਸ ਇਹਨੂੰ ਹੁਣ ਦੇਰ ਨਹੀਂ ਲੱਗਣੀ, ਕਿਉਂਕਿ ਜਿਹੜਾ ਅਸਲ ਹਲਵੇ ਵਾਸਤੇ ਸੂਜੀ ਦੀ ਭੁਨਾਈ ਹੁੰਦੀ ਹੈ। ਭੁਨਾਈ ਅੱਛੀ ਹੋ ਜਾਵੇ ਸੂਜੀ ਦੀ ਤਾਂ ਫਿਰ ਕੱਚਾਪਨ ਉਹਦਾ ਖ਼ਤਮ ਹੋ ਜਾਵੇ। ਵਰਨਾ ਉਹ ਜ਼ਿਆਦਾਤਰ ਹੁੰਦਾ ਹੈ ਕਿ ਥੋੜ੍ਹਾ ਜਿਹਾ ਹਿਲਾ ਕੇ ਔਰ ਉਸ ਤੋਂ ਪਾ ਦੇਵੋ ਤਾਂ ਫਿਰ ਹਲਵਾ ਇੰਨਾ ਮਜ਼ੇਦਾਰ ਨਹੀਂ ਬਣਦਾ। ਇਸ ਮੈਨੂੰ ਬਸ ਸੂਜੀ ਨੂੰ ਭੁੰਨਣਾ ਹੀ ਜਿਹੜਾ ਹੁੰਦਾ ਨਾ ਉਹ ਕੰਮ ਹੁੰਦਾ ਵਾ। सूजी का भी हलवे का भी है कि बाज़ लोग बस थोड़ा पतला हलवा खाते हैं कि थोड़ा पतला रखते हैं, इसी कंडीशन च बंद कर देंगे ने। कुछ लोग थोड़ा जहा होर पकाते हैं और अपनी अपनी होंदा है कि कुछ लोग थोड़ा ज़्यादा सख्त करते हैं भी टिक्की वंगर फड़ के खाइए। वो भी तुहाडे अपने उपर होंदा है कि तुसी किस तरह का खाते हो। मेरी अम्मी अल्लाह जन्नत नसीब करे, उन्होंने नरम हलवा बड़ा अच्छा लगता होंदा सी। वो कहते सन कि बहुत ज़्यादा उन्होंने सख्त ना कर लो, थोड़ा जहा नरम नरम हलवा होवे तो अच्छा लगता वे। तो मैं जो अपने ससुराल गई तो उत्थे थोड़ा जहा सख्त खाते सन। इस दरमियाना जहा उतार लैनी हाँ मैं कि चलो बई ना बहुता सख्त होवे ते ना बहुता होवे नरम। तो यह दरमियानी कंडीशन च आ जाता है। तो तुसी जो चुल्हा बंद कर दिओ, थोड़ी देर इस हिसाब ना करो कि उस तो बाद भी थोड़ा जहा हलवा जड़ा है ना वो होंदा थोड़ा जहा सख्त होंदा वे कि थोड़ी कसर रख के तुसी चुल्हा बंद करो तो फिर ठीक रहिंदा वे। भी साढ़े हिसाब का हुण हलवा जिहड़ा है ना तैयार हो गया। कुछ लोग इस तो भी थोड़ा ज़्यादा सख्त करते हैं, कुछ इस तो थोड़ी नरम ਉਹਦੇ ਵਿੱਚ ਕੰਡੀਸ਼ਨ 'ਚ ਖਾ ਲੈਂਦੇ ਨੇ। थोड़ा ज़्यादा चमचियां ਨਾਲ ਕਹਿੰਦੇ नरम नरम चंगा लगता है। वो फिर तुसी हर किसी की अपनी होंदी है कि जिस तरह का अच्छा लगता है। लेकिन उमन बस आ गया हुण हलवा तैयार है, क्योंकि असी ਉਹਦੇ आयल विच पकाया घ्यो विच नहीं पकाया। तो हुण ਇਹਦਾ घ्यो वाला जिहड़ा हुंदा ਉਹਦਾ टेस्ट बहुत ज़्यादा अच्छा हुंदा वे। तो चुल्हा असी कर देने बंद, हलवा हो गया तैयार। हुण जे सारियां चीज़ां जदों तैयार हो जाणगियां एक दफ़ा तुहानूं नज़ारा करा दांगे उन्हां दा। ए लो जी हलवा जी तैयार। ए लो जी हुण डोंगे विच कढ लिया है हलवा। लाइट ज़रा रात का टाइम है ना, लाइट ऐसी जल रही है।